ਅਗਲੀ ਖਬਰ ਵੱਲ ਚੱਲੀਏ। ਨਿਊਯਾਰਕ ਦਾ ਜਿਹੜਾ ਸਕੁਆਇਰ ਹੈਗਾ ਆ, ਉੱਥੇ ਟਰਬਨ ਡੇ ਮਨਾਇਆ ਜਾ ਰਿਹਾ ਹੈਗਾ ਸਿੱਖਾਂ ਵੱਲੋਂ ਕੱਲ੍ਹ ਨੂੰ, ਸ਼ਨਿੱਚਰਵਾਰ ਨੂੰ, ਮਈ 11 ਨੂੰ। ਸੋ ਉਹ ਜਿਹੜੀ ਵੀ ਆਰਗੇਨਾਈਜੇਸ਼ਨ ਆ, ਆਪਾਂ ਤਾਂ ਉਹਨਾਂ ਨੂੰ ਜਾਣਦੇ ਨਹੀਂ ਪਰਸਨਲੀ, ਪਰ ਇਹ ਇੱਕ ਵਧੀਆ ਜਿਹੜਾ ਕਦਮ ਹੈਗਾ ਇਹ, ਤਾਂ ਕਿ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੀ ਦੁਨੀਆ ਤੋਂ ਵਿਜ਼ਿਟ ਕਰਨ ਆਏ ਹੁੰਦੇ ਹੈਗੇ ਆ, ਉੱਥੇ ਲੋਕਾਂ ਨੂੰ ਪਤਾ ਚੱਲੂਗਾ। ਹਾਲਾਂਕਿ ਪਿਛਲੇ 3-4 ਮਹੀਨਿਆਂ ਤੋਂ ਪਤਾ ਹੀ ਆ ਵੀ ਕੀ ਕੁਝ ਦੁਨੀਆ 'ਚ ਵਾਪਰ ਰਿਹਾ ਆ ਸਿੱਖਾਂ ਨੂੰ ਲੈ ਕੇ। ਲਗਭਗ ਦੁਨੀਆ ਦਾ ਹਰ ਇੱਕ ਜਰਨਲਿਸਟ, ਹਰ ਇੱਕ ਨਿਊਜ਼ਪੇਪਰ ਪੂਰੀ ਤਰ੍ਹਾਂ ਉਹ ਭਾਰਤ ਸਰਕਾਰ ਨੂੰ ਐਕਸਪੋਜ਼ ਕਰ ਰਿਹਾ ਆ, ਕਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਟਾਈਮਜ਼ ਸਕੁਆਇਰ ਨਿਊਯਾਰਕ ਸਿਟੀ ਦੇ ਵਿੱਚ ਸ਼ਨਿੱਚਰਵਾਰ ਨੂੰ, ਮਈ 11 2024 ਨੂੰ 11 ਵਜੇ ਤੋਂ ਲੈ ਕੇ 5 ਵਜੇ ਤਾਈਂ ਟਰਬਨ ਡੇ ਜਿਹੜਾ ਆ ਉਹ ਮਨਾਇਆ ਜਾਣਾ ਆ। ਉੱਥੇ ਪੱਗਾਂ ਵੀ ਬੰਨੂਗੇ। ਜਿਹੜੀ ਵੀ ਆਰਗੇਨਾਈਜੇਸ਼ਨ ਕਰ ਰਹੀ ਆ ਉਹ ਵਧੀਆ ਸਟੈਪ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਨਿਊਯਾਰਕ ਏਰੀਏ ਦੇ ਆ, ਜੇ ਜਾ ਸਕਦੇ ਆ ਵੱਧ ਤੋਂ ਵੱਧ ਉੱਥੇ ਹਾਜ਼ਰੀ ਲਾਉਣੀ ਚਾਹੀਦੀ ਹੈ। ਬਿਲਕੁਲ, ਇਹ ਪਿਛਲੇ ਕਈ ਸਾਲਾਂ ਤੋਂ ਇਹ ਹੁੰਦਾ ਆ ਰਿਹਾ ਹੈਗਾ ਆ। ਟਰਬਨ ਡੇ ਇੰਕ ਕਰਕੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਦੇ ਦੁਆਰਾ ਹਰ ਸਾਲ ਇਸ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਟਰਬਨ ਡੇ ਉੱਥੇ ਮਨਾਉਣ ਦੇ ਲਈ। ਆਪਾਂ ਨੂੰ ਬੇਕਰਸਫੀਲਡ ਦੇ ਵਿੱਚ ਕਈ ਵਾਰੀ ਜਿਹੜੇ ਪੱਗਾਂ ਬੰਨ੍ਹਣ ਵਾਲੇ ਲਖਵਿੰਦਰ ਸਿੰਘ ਮਿਲੇ, ਉਹ ਵੀ ਕਈ ਵਾਰੀ ਇੱਥੇ ਸ਼ਿਰਕਤ ਜਿਹੜੇ ਉਹ ਕਰ ਚੁੱਕੇ। ਚੰਗੀ ਗੱਲ ਉਹ ਜਾਂਦੇ ਹੈਗੇ ਆ। ਤੇ ਪੱਗਾਂ ਦੇ ਬਾਰੇ, ਦਸਤਾਰਾਂ ਦੇ ਬਾਰੇ ਜਿਹੜਾ ਇਸ ਦੇ ਨਾਲ ਕਹਿੰਦੇ ਆ ਵੀ ਪਤਾ ਜਿਹੜਾ ਉਹ ਲੱਗਦਾ ਆ। ਸੋ 6 ਆਫ ਨਿਊਯਾਰਕ ਇੱਕ ਪੇਜ ਹੈਗਾ ਆ ਫੇਸਬੁੱਕ ਦੇ ਉੱਤੇ, ਉਹਨਾਂ ਨੇ ਸਾਰਾ ਕੁਝ ਪਾਇਆ ਹੈ ਟਰਬਨ ਡੇ ਇੰਕ ਕਰਕੇ, ਵੀ ਉੱਥੇ ਟਰਬਨ ਡੇ ਕੱਲ੍ਹ ਨੂੰ ਜਿਹੜਾ ਆ ਉਹ ਮਨਾਇਆ ਜਾਣਾ ਹੈਗਾ ਆ। ਕਿਤੇ ਵੀ ਜਿਹੜੀ ਕੋਈ ਆਪਣੇ ਕਮਿਊਨਿਟੀ ਆ, ਕਿਸੇ ਤਰ੍ਹਾਂ ਦਾ ਵੀ ਜਿਹੜਾ ਪੋਜ਼ਿਟਿਵ ਇੰਪੈਕਟ ਵਾਲਾ ਪ੍ਰੋਗਰਾਮ ਕਰ ਰਹੀ ਆ, ਜ਼ਰੂਰ ਸਾਡੇ ਨਾਲ ਖਬਰਾਂ ਸਾਂਝੀਆਂ ਕਰ ਲਿਆ ਕਰੋ, ਤਾਂ ਕਿ ਆਪਾਂ ਜਿਹੜੇ ਹੋਰ ਵੀ ਸਾਡੇ ਸਰੋਤੇ ਆ ਉਹ ਸੁਣ ਕੇ ਤੁਹਾਡੇ ਨਾਲ ਜਿਹੜਾ ਆ ਉਹ ਪਾਰਟਿਸਿਪੇਟ ਕਰ ਸਕਣ। ਤੁਹਾਡਾ ਜਿਹੜਾ ਕੋਈ ਵੀ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਵਾਧਾ ਕਰ ਸਕਣ। ਇਹ ਇੱਕ ਰਾਈਟ ਨਾਓ ਬਹੁਤ ਜ਼ਰੂਰੀ ਹੈਗਾ ਪੂਰੀ ਦੁਨੀਆ ਦੇ ਵਿੱਚ, ਜਿੱਥੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਮੁਲਕਾਂ ਦੇ ਵਿੱਚ ਸਿੱਖਾਂ ਪ੍ਰਤੀ ਇੰਨੀ ਜਾਗਰੂਕਤਾ ਪੈਦਾ ਹੋ ਰਹੀ ਆ ਵੀ ਦੇਖੋ ਇਸ ਕੌਮ ਦੇ ਲੋਕਾਂ ਨੂੰ ਕਿੱਦਾਂ ਮਾਰਨ ਦੀ ਕੋਸ਼ਿਸ਼ ਇੰਡੀਆ ਦੇ ਜਿਹੜੇ ਏਜੰਟਸ ਕਰ ਰਹੇ ਆ। ਤੇ ਉੱਥੇ ਸਾਨੂੰ ਲੋਕਾਂ ਦੀ ਜਿਹੜੀ ਸਿੰਪਥੀ ਲੈਣ ਦੇ ਲਈ, ਜਿਸ ਤਰ੍ਹਾਂ ਸਿੱਖ ਕੌਮ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਪਾਉਂਦੀ ਰਹਿੰਦੀ ਆ, ਕਿਤੇ ਵੀ ਨੈਚੁਰਲ ਡਿਜ਼ਾਸਟਰ ਆ ਜਾਏ, ਚਾਹੇ ਉਹ ਟੈਕਸਸ ਦੇ ਵਿੱਚ ਫਲੱਡ ਆਏ ਹੋਣ, ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਹੋਣ, ਫਲੱਡ ਆਏ ਹੋਣ, ਅੱਗੇ ਵੱਧ ਚੜ ਕੇ ਕੈਲੀਫੋਰਨੀਆ 'ਚ ਵੀ ਕਈ ਥਾਵਾਂ ਦੇ ਉੱਤੇ ਜਦੋਂ ਅੱਗਾਂ ਲੱਗੀਆਂ ਬਹੁਤ ਮਦਦ ਕੀਤੀ ਸੀ। ਸੋ ਸਾਨੂੰ ਜਿਹੜਾ ਵੱਧ ਚੜ ਕੇ ਜਿਹੜਾ ਆ ਉਹ ਹਿੱਸਾ ਪਾਉਣਾ ਚਾਹੀਦਾ ਆ। 4th ਜੁਲਾਈ ਵੀ ਆਣੀ ਆ। 4th ਜੁਲਾਈ ਨੂੰ ਬਹੁਤ ਸਾਰੇ ਜਿਹੜੇ ਏਰੀਏ ਆ, ਖਾਸ ਕਰਕੇ ਫਰੀਮੌਂਟ 'ਚ, ਕਹਿੰਦੇ ਵੀ 10 ਤੋਂ ਲੈ ਕੇ 20,000 ਪਾਣੀ ਦੀਆਂ ਬੋਤਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਸ ਪਰੇਡ ਦੇ ਉੱਤੇ, ਤੇ ਉੱਤੇ ਛੋਟਾ ਜਿਹਾ ਸਟਿੱਕਰ ਲਾਇਆ ਹੁੰਦਾ BR6। ਹੋਰ ਵੀ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਹਿੱਸਾ ਪਾਉਂਦੇ ਆ। ਸੋ ਜਿੱਥੇ ਜਿੱਥੇ ਵੀ ਪਰੇਡ ਹੁੰਦੀ ਆ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ, ਚਾਹੇ ਨਹੀਂ ਵੀ ਕੋਈ ਦਸਤਾਰ ਸਜਾਉਂਦਾ, ਉਸ ਦਿਨ ਦਸਤਾਰ ਸਜਾ ਕੇ ਹਿੱਸਾ ਪਾਉਣਾ ਚਾਹੀਦਾ। ਕਿਸੇ ਤਰ੍ਹਾਂ ਦਾ ਵੀ ਪਾਣੀ ਦੀ ਸੇਵਾ, ਕੋਈ ਡੋਨਟ, ਕੁਛ ਵੀ ਇੱਦਾਂ ਦਾ ਕਰਨਾ ਚਾਹੀਦਾ, ਕਿਉਂਕਿ ਜਿੱਥੇ ਜਿਸ ਕਮਿਊਨਿਟੀ 'ਚ ਰਹਿੰਦੇ, ਜਿਸ ਮੁਲਕ 'ਚ ਰਹਿੰਦੇ, ਜਿਸ ਮੁਲਕ ਦੇ ਆਪਾਂ ਸਿਟੀਜ਼ਨ ਹੈਗੇ ਆ, ਉੱਥੇ ਸਾਨੂੰ ਹਰ ਇੱਕ ਫੰਕਸ਼ਨ ਦੇ ਵਿੱਚ ਜਿਹੜਾ ਆ ਪਾਰਟਿਸਿਪੇਟ ਕਰਨਾ ਚਾਹੀਦਾ। ਬਿਲਕੁਲ ਜੀ। ਸੋ ਇਹ ਸਵੇਰੇ ਕਹਿੰਦੇ ਵੀ ਉੱਥੇ 11 ਵਜੇ ਤੋਂ ਸ਼ਾਮ ਜਿਹੜੇ ਆ ਇਹ 5 ਵਜੇ ਤੱਕ ਇਹ ਪ੍ਰੋਗਰਾਮ ਉੱਥੇ ਚੱਲਣਾ ਆ। ਸੋ ਜ਼ਰੂਰ ਪਹੁੰਚੋ। ਟਾਈਮ ਸਕੁਆਇਰ ਨਿਊਯਾਰਕ ਸਿਟੀ ਦਾ ਇਹ ਕਹਿ ਸਕਦੇ ਵੀ ਸਭ ਤੋਂ ਇੰਪੋਰਟੈਂਟ ਜਾਂ ਗਹਿਮਾ ਗਹਿਮੀ ਵਾਲਾ ਇੱਕ ਚੌਰਾਹਾ ਆ। ਤੇ ਇੱਥੇ ਜਿਹੜਾ ਆ ਟਰਬਨ ਡੇ ਕੱਲ੍ਹ ਨੂੰ ਮਨਾਇਆ ਜਾਣਾ ਆ, ਸਵੇਰੇ 11 ਤੋਂ 5 ਵਜੇ ਤੱਕ। ਆਈਡੈਂਟਿਟੀ ਦਾ ਵੀ ਪਤਾ ਲੱਗਦਾ ਆ, ਆਪਣੇ ਬਾਰੇ ਵੀ ਪਤਾ ਲੱਗਦਾ, ਜੋ ਤਸ਼ੱਦਦ ਵੀ ਹੋ ਰਿਹਾ ਆ ਉਹ ਵੀ ਪਤਾ ਲੱਗਦਾ। ਹਾਂ, ਨੋ ਡਾਊਟ ਕਈ ਕਹਿਣਗੇ ਵੀ ਨਹੀਂ ਨਹੀਂ ਇਹਨੂੰ ਸਿਰਫ ਉੱਥੇ ਤੱਕ ਸੀਮਿਤ ਰੱਖੋ, ਪਰ ਜੇ ਦਸਤਾਰ ਦੀ ਗੱਲ ਆ ਤਾਂ ਉੱਥੇ ਜੋ ਵਾਪਰ ਰਿਹਾ ਆ ਉਹਦੇ ਬਾਰੇ ਦੱਸਣਾ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਓਨਾ ਹੀ ਜਿਹੜਾ ਉਹ ਜ਼ਰੂਰੀ ਹੋ ਜਾਂਦਾ ਆ। ਆਈਡੈਂਟਿਟੀ ਦੇ ਨਾਲ ਨਾਲ ਜੋ ਜ਼ੁਲਮ ਹੋ ਰਿਹਾ ਆ, ਜੋ ਧੱਕਾ ਹੋ ਰਿਹਾ ਆ,